अस्सलाम वालेकुम दोस्तों, मैं वां तुहाडा होस्ट बल्कि होस्ट मच्छी दानिश ते मेरे नाल मौजूद है तुहाडे मस्त फेवरेट बल्कि मस्त फेवरेट अब्बास। ਤੇ ਅੱਜ ਜ਼ਰਾ ਕਰ ਦਿਲ ਉਦਾਸ ਜਿਹਾ ਸੀਗਾ ਤੇ ਮੈਂ ਕਿਹਾ ਉਦਾਸ ਸ਼ਾਮ ਚ ਬਹਿ ਕੇ ਤੁਹਾਡੇ ਲਈ ਇੱਕ ਸੁਹਾਨਾ ਜਿਹਾ ਪ੍ਰੋਗਰਾਮ ਬਣਾ ਲਈਏ ਆਊਟਡੋਰ ਹੀ। ਤੇ ਬਾਸ ਭਾਈ ਅੱਜ ਆਪਾਂ ਇਕੱਲੇ ਹੀ ਆ, ਸਾਡੇ ਸਿਰ ਤੇ ਹੀ ਪਈ ਆ। ਆਪਾਂ ਤੇ ਬੜੀ ਦੇਰ ਦੇ ਇਕੱਲੇ ਆ, ਅੱਜ ਦੇ ਇਕੱਲੇ ਲੈ ਦੱਸ ਬਹੁਤ ਦੇਰ। ਇਹ ਭਾਈ ਇੱਕ ਵਿਆਹ ਤੇ ਗਿਆ ਆ ਦਾਨਿਸ਼ ਤੇ ਇੰਨੀ ਥੱਕੀ ਗੱਡੀ ਲੈ ਗਿਆ। ਉਹ ਵਿਆਹ ਵਾਲੇ ਨੂੰ ਕਹਿੰਦੇ ਹੋ ਇਹਨੂੰ ਕਾਟ ਕਿਹਨੇ ਦਿੱਤਾ ਆ ਇਹਨੂੰ। ਨਾਜ਼ਰੀਨ ਤੁਹਾਨੂੰ ਪਤਾ ਵਾ ਵੈਲੈਂਟਾਈਨ ਡੇ ਗੁਜ਼ਰ ਕੇ ਗਿਆ ਵਾ ਤੇ ਅਸੀਂ ਜ਼ਰਾ ਥੋੜਾ ਜਿਹਾ ਪ੍ਰੋਗਰਾਮ ਲੇਟ ਇਸ ਕਰਕੇ ਕਰ ਰਹੇ ਆ ਇੱਕ ਦਿਨ, ਤਾਂ ਕਿ ਇੱਕ ਤੇ ਇਸ ਦਿਨ ਦੀ ਨਫੀ ਕੀਤੀ ਜਾ ਸਕੇ ਤੇ ਦੂਸਰਾ ਨਾਲੇ ਅਬਾਸ ਵੀ ਭਾਈ ਫੁੱਲ ਦੇਣ ਗਿਆ ਸੀ 14 ਫਰਵਰੀ ਵਾਲੇ ਦਿਨ। ਇਹਦਾ ਇੱਕ ਮਾਮਾ ਹਸਪਤਾਲ 'ਚ ਸੀ, ਉਹਨੂੰ ਦੇਣ ਗਿਆ। ਤੇ ਕੀ ਕਹਿਣਾ ਚਾਹੋਗੇ ਵੈਲੈਂਟਾਈਨ ਡੇ ਦੇ ਬਾਰੇ 'ਚ? ਮੈਂ ਕੁਝ ਨਹੀਂ ਕਹਿਣਾ, ਆ ਹੀ ਕਹਿਣਾ ਆ ਜੋ ਕਹਿਣਾ ਹੈ, ਹੋਰ ਨਹੀਂ। ਵੈਲੈਂਟਾਈਨ ਤੋਂ ਇਲਾਵਾ ਇੱਕ ਤੈਨੂੰ ਮੈਂ ਗੱਲ ਕਰਦਾ ਵਾਂ ਨਾਜ਼ਰੀਨ। ਆ ਬਾਸ ਗੱਲ ਸੁਣਾਉਂਦਿਆ ਕਹਿੰਦਾ ਪਾਗਲਾ ਮੈਂ ਯਤੀਮਾਂ ਦਾ ਖਰਚਾ ਚੁੱਕਦਾ, ਯਤੀਮਾਂ ਦਾ। ਮੈਂ ਜਾ ਕੇ ਵੇਖਿਆ ਤੇ ਜਿਹੜਾ ਉਹਨਾਂ ਨੂੰ ਮਿਲਦਾ ਸੀ ਉਹ ਚੁੱਕ ਲੈਂਦਾ ਸੀ। ਇਹ ਵੀ ਭਾਈ ਵੈਲੈਂਟਾਈਨ ਡੇ ਤੇ ਆਪਣੀ ਮਸ਼ੂਕ ਨੂੰ ਸਟੇਡੀਅਮ ਲੈ ਕੇ ਫਿਰਨ ਦਿਆ ਤੇ ਉਹਨੂੰ ਐਵੇਂ ਗੱਲ ਸੁਣਾਉਂਦੇ ਆ, ਕਹਿੰਦਾ ਯਤੀਮ ਖਾਨਾ ਆ। ਸਟੇਡੀਅਮ ਨੂੰ ਕਹੀ ਚੌਕ 'ਚ ਖੜਾ ਭਾਈ ਫੁੱਲ ਲਾਇਆ ਇਹਨੇ ਐ ਕਰਕੇ ਆਪਣੇ ਸੂਟ ਦੇ ਨਾਲ ਤੇ ਕਮਾਈ ਇਹਦੇ ਲਾਗੇ ਆਣ ਕਹਿੰਦੀ ਵੀ ਤੈਨੂੰ ਪੂਰਾ 1000 ਕਰੋ। ਮੈਂ ਕਿਹਾ ਓਏ ਅੱਜ 14 ਫਰਵਰੀ ਆ। ਕਹਿੰਦਾ ਫੇਰ ਕੀ ਕਰੀਏ, ਆਪਾਂ ਤੇ ਬੂਟੀ ਪੀਤੀ। ਕਹਿੰਦਾ ਤੈਨੂੰ ਪਤਾ 14 ਫਰਵਰੀ ਦਾ ਮਤਲਬ ਕੀ ਆ? ਮੈਂ ਕਿਹਾ ਕੀ? ਕਹਿੰਦਾ ਇਹਦਾ ਮਤਲਬ ਆ ਮੇਰੇ ਪਾਸ ਤੁਮ ਹੋ। 14 ਫਰਵਰੀ ਵਾਲੇ ਦਿਨ ਇਹਦੀ ਮਸ਼ੂਕ ਨੇ ਇਹਨੂੰ ਚਾਕਲੇਟ ਗਿਫਟ ਕੀਤਾ ਤੇ ਦਿਲ ਥੋੜਾ ਕਰ ਗਿਆ ਕਿ ਪਤਾ ਨਹੀਂ ਮੈਨੂੰ ਬੱਚਾ ਸਮਝਣ ਦੇਈ। ਇਹ ਭਾਈ ਇੱਕ ਚਾਚੇ ਨੂੰ ਕਹੀ ਜਾਵੇ ਹੈਲੋ ਕਰਨ, ਉੱਥੋਂ ਚਿੱਤਰ ਖਾ ਲਏ। ਇਹਦਾ ਅੱਬਾ ਹਸਪਤਾਲ ਦਾਖਲ ਸੀਗਾ 14 ਫਰਵਰੀ ਵਾਲੇ ਦਿਨ, ਉਹਦਾ ਪਤਾ ਕਰਨ ਗਿਆ ਤੇ ਉਧਰੋਂ ਨਰਸ ਆਂਦੇ ਤੇ ਬੋਤਲ ਨਾਲ ਫੁੱਲ ਟੰਗਦਾ। 14 ਫਰਵਰੀ ਤੇ ਭਾਈ ਲੂਣ ਦੀ ਢੇਲੀ ਚੁੱਕ ਕੇ ਫਿਰਨ। ਮੈਂ ਕਿਹਾ ਇਹ ਕੀ? ਕਹਿੰਦਾ ਯਾਰ ਇਦਾਂ ਨਜ਼ਰ ਨਹੀਂ ਲੱਗਦੀ। 14 ਫਰਵਰੀ ਨੂੰ ਭਾਈ ਐਡਾ ਪਾਗਲਾ ਦੇਗਾਂ ਲਾਈ ਆ। 14 ਫਰਵਰੀ ਤੇ ਕਹੀ ਜਾਵੇ ਕਹਿੰਦਾ ਯਾਰ ਐਰ ਕੀ ਨਹੀਂ ਕਿਸੇ ਨੇ ਮੋਟਰਸਾਈਕਲ ਦਾ ਸਲੈਂਸਰ ਲਾਇਆ। ਇਹਨੇ ਵੀ ਭਾਈ ਕਬੱਡੀ ਦਾ ਐ ਕਰਕੇ ਸਾਹ ਪਾਇਆ ਤੇ ਉਧਰ ਗਿਆ, ਉਹ ਦੂਜੇ ਖਿਡਾਰੀ ਪਰਾਂ ਦੌੜੀ ਜਾਣ, ਇੰਨੀ ਬੋ ਆਉਂਦੀ ਇਹ ਚੋਂ ਪੂਰੇ ਨਿਕਲੇ। ਇਹ ਵੀ ਭਾਈ ਇੱਧਰ ਰੇਡ ਮਾਰਨ ਗਿਆ ਤੇ ਉਹ ਸਾਰੇ ਇਹਨੂੰ ਫੜਨ ਲੱਗੇ ਤੇ ਕਹਿੰਦਾ ਨਾ ਫੜਿਓ ਨਾ, ਮੇਰੇ ਫਿੰਸੀਆਂ ਬੜੀਆਂ ਨਿਕਲੀਆਂ। 14 ਫਰਵਰੀ ਵਾਲੇ ਦਿਨ ਰਾਕਟ 'ਚ ਬਹਿੰਦੇ ਆ। ਮੈਂ ਕਿਹਾ ਕਿ ਕਹਿੰਦਾ ਮੇਰੀ ਮਸ਼ੂਕ ਖਲਾਈ ਮਖਲੂਕ ਆ। ਇਹਨੇ ਵੀ ਭਾਈ ਇੱਕ ਹੱਥ 'ਚ ਫੁੱਲ ਫੜਿਆ 14 ਫਰਵਰੀ ਨੂੰ, ਇੱਕ ਹੱਥ 'ਚ ਲੰਗਰ, ਭਾਈ ਲੰਗਰ ਫੜਿਆ। ਕਹਿੰਦਾ ਭੁੱਖ ਲੱਗੀ ਉਹਨੂੰ ਡੀਕਣ ਡਿਆ ਆਪਣੀ ਮਸ਼ੂਕ ਨੂੰ। ਕਹਿੰਦਾ ਆਇਆ 14 ਫਰਵਰੀ ਆ। ਉਹ ਕਹਿੰਦੀ ਮੈਂ ਆ ਜਾਵਾਂਗੀ, ਮੈਂ ਕੋਈ ਪੈਸਾ ਧੇਲਾ ਨਹੀਂ ਖਰਚਣਾ। ਇਹਦੀ ਮਸ਼ੂਕ ਕਹਿੰਦੀ 14 ਫਰਵਰੀ ਤੇ ਤੇਰਾ ਕੀ ਪ੍ਰੋਗਰਾਮ ਆ? ਕਹਿੰਦਾ 14,000 ਰੁਪਇਆ ਧਾਰਾ ਦੇ ਦੇਂਗੀ ਤੇ ਮਜ਼ਾ ਆ ਜਾਏਗਾ। ਕਹਿੰਦਾ ਕਬੱਡੀ ਦਾ ਕੋਚ ਸਹੇਲ ਅਹਿਮਦ ਆ। ਕਹਿੰਦਾ ਕਬੱਡੀ ਭੱਟੋ ਦੇ ਦੌਰ 'ਚ ਇੱਧਰ ਆਈ ਹੈ। ਕਬੱਡੀ ਤੇ ਭਾਈ ਟੈਂਟ ਮਾਰਨ ਦਿਆ ਆ ਤੇ ਐ ਕਰਕੇ ਸਾਹ ਪਾਇਆ ਆ ਤੇ ਪਥਲੀਆਂ ਟੁੱਟ ਗਈਆਂ, ਕੰਮਣ ਦਿਆ ਉਹਨਾਂ ਵਾਲੀ ਸਾਈਡ ਤੇ ਜਾ ਕੇ ਉਹਨਾਂ ਦੀਆਂ ਮਿੰਤਾਂ ਕਰਨ ਲੱਗ ਪਿਆ। ਕਹਿੰਦਾ ਮੈਨੂੰ ਉੱਧਰ ਜਾ ਲੈ। ਇਹਨੇ ਭਾਈ ਕਬੱਡੀ ਤੇ ਸਾਹ ਪਾਇਆ ਤੇ ਹੱਥ ਵੀ ਨਹੀਂ ਲੱਗਾ ਆ ਗਿਆ। ਉਹ ਸਾਰੇ ਕਹਿਣ ਹੱਥ, ਕਹਿੰਦਾ ਮੌਲਾ ਨੇ ਲੈ ਲੈਣਾ ਤੁਹਾਨੂੰ ਝੂਠ ਬੋਲਣ ਤੇ। ਹਾਂ ਭਾਈ ਦਾਨਿਸ਼ ਇੱਕ ਪਾਰਕ 'ਚ ਗਿਆ ਤੇ ਉੱਥੇ ਉਹ ਘਰੀਸੀਆਂ ਨਹੀਂ ਲੱਗੀਆਂ ਹੁੰਦੀਆਂ ਆਪੀ ਤਾਂ ਨੂੰ ਜਾਣ। ਇਹ ਐਡਾ ਪਾਗਲ, ਉਹਦੇ ਲੱਗ ਖਲੋ ਕੇ ਦਵਾ ਮੰਗੀ। ਇਹਨੇ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਸੀਗਾ। ਉਹ ਜਿਹੜੀਆਂ ਸੀਮੈਂਟ ਦੀਆਂ ਪੌੜੀਆਂ ਨਹੀਂ ਉੱਤੇ ਚੜਨ ਲਈ ਹੁੰਦੀਆਂ, ਉੱਥੇ ਖਲੋਤਾ ਕਿ ਆਪ ਹੀ ਚੱਲਣਗੀਆਂ। ਇਹ ਵੀ ਭਾਈ ਉਹ ਜਿਹੜੀਆਂ ਪੌੜੀਆਂ ਆਪ ਹੀ ਉੱਤੇ ਥੱਲੇ ਜਾਂਦੀਆਂ ਆ, ਉਹਨਾਂ ਨੇ ਬੰਦ ਕੀਤੀਆਂ, ਸੁੱਤਾ ਉਹਨਾਂ ਨੇ ਚਲਾਈਆਂ, ਵਿੱਚ ਆ ਗਿਆ।
14 ਫਰਵਰੀ ਵਾਲੇ ਦਿਨ ਇਹਨੇ ਆਪਣਾ ਵੀ ਸਿਰ ਪੜਵਾ ਲਿਆ ਤੇ ਆਪਣੀ ਮਸ਼ੂਕ ਦੀਆਂ ਵੀ ਬਾਹਾਂ ਤੋੜਤੀਆਂ, ਉਹਨੂੰ ਬਾਜ਼ੀ ਮਾਰ ਕੇ ਫੁੱਲ ਫੜਾਉਂਦੇ ਆ। 14 ਫਰਵਰੀ ਵਾਲੇ ਦਿਨ ਭਾਈ ਉਹਨੇ ਬੜੀ ਜੋਸ਼ ਨਾਲ ਆਪਣੀ ਮਸ਼ੂਕ ਦੇ ਸਾਹਮਣੇ ਸ਼ਰਟ ਲਾਈ, ਉਹ ਲਾਗੇ ਆ ਕੇ ਕਹਿੰਦੀ ਵੀਰੇ ਤੂੰ ਕਿੱਦਾਂ ਸੜਿਆ। ਇਹ ਭਾਈ ਆਪਣੀ ਮਸ਼ੂਕ ਨੂੰ 14 ਫਰਵਰੀ ਤੇ ਮਿਲਣ ਗਿਆ ਤੇ ਭਾਈ ਉਹ ਬਲੇਟ ਮਾਰਨ ਦਿਆ ਇਹ ਆਪਣੇ ਹੱਥਾਂ ਤੇ, ਉਹ ਇਹਦੇ ਲਾਗੇ ਆਈ, ਉਹ ਵੀ ਪੂਰੀ ਐਟਮ ਸੀ, ਉਹ ਵੀ ਮੂੰਹ ਚੋਂ ਅੱਗ ਕੱਢਣ ਦੀ। ਅਬਦੁੱਲਾਪੁਰ ਪੁਲ ਦੇ ਥੱਲੇ ਆਪਣੇ ਭਰਾ ਨੂੰ ਲੈ ਕੇ ਖੜਾ ਤੇ ਜ਼ਰਾ ਪਰਾਂ ਜਾ ਕੇ ਦੁਆ ਮੰਗਣ ਦੇ, ਯਾ ਅੱਲਾ ਇੱਥੇ ਡਿੱਗ ਪਏ। 14 ਫਰਵਰੀ ਤੇ ਇਹਦੀ ਮਸ਼ੂਕ ਕਹਿੰਦੀ ਫਿਲਮ ਵੇਖਣ ਚੱਲੀਏ, ਇਹ ਕਹਿੰਦਾ ਚੱਲ ਆ, ਤੇ ਭਾਈ ਗਿਆ ਇਹਨੇ ਭਾਈ ਫਿਲਮ ਤੇ ਉਹਨੂੰ ਪਾਇਆ ਤੇ ਆਪ ਝੋਲੀ 'ਚ ਬਹਿ ਗਿਆ। ਉਹ ਕਹਿੰਦੀ ਇਹ ਕੀ? ਕਹਿੰਦਾ ਇੱਕੋ ਹੀ ਸੀਟ ਲਈ ਆ, ਪੈਸੇ ਹੀ ਨਹੀਂ। ਇਹਦੀ ਗਲੀ 'ਚ ਵੀ ਭਾਈ ਸਿਮਾ ਵੇਚਣ ਵਾਲੇ ਆਏ ਤੇ ਉਹਨੂੰ ਬਾਹਰ ਨਿਕਲ ਕੇ ਕਹੀ ਜਾਵੇ, ਕਹਿੰਦਾ ਯਾਰ ਐਡਵਾਂਸ ਵਧਿਆ ਕਿ ਨਹੀਂ। ਸਿਮਾ ਵੇਚਣ ਵਾਲੇ ਆਏ ਤੇ ਉਹਨਾਂ ਨੂੰ ਕਹੀ ਜਾਵੇ, ਕਹਿੰਦਾ ਕੋਈ ਐਸੀ ਸਿਮ ਨਹੀਂ ਪਈ ਜਿਹਦੇ ਨਾਲ ਮੋਬਾਈਲ ਵੀ ਮਿਲੇ। ਉਹਨਾਂ ਘਰ ਚੋਰ ਆ ਗਏ ਤੇ 15 ਤੇ ਫੋਨ ਨਹੀਂ ਕਰਨ ਦਿਆ, ਫੂਡ ਪਾਂਡਾ ਵਾਲਿਆਂ ਨੂੰ ਕਰਨ ਦਿਆ। ਇਹਨਾਂ ਘਰ ਵੀ ਭਾਈ ਚੋਰ ਪੈ ਗਏ। ਮੈਂ ਕਿਹਾ ਓਏ ਤੁਹਾਡੇ ਘਰ ਚੋਰ ਪੈ ਗਏ? ਕਹਿੰਦਾ ਦੱਸਣ ਤੇ ਇੰਜ ਦੇ ਆ ਜਿੱਦਾਂ ਕਰੋਨਾ ਵਾਇਰਸ ਆ ਗਿਆ। ਇਹਨਾਂ ਦੇ ਘਰ ਇੰਨੇ ਚੋਰ ਪੈਂਦੇ ਹੁੰਦੇ ਸੀ ਤੇ ਲੱਗਦਾ ਸੀ ਕਿ ਚੋਰਾਂ ਦਾ ਘਰ ਆ ਤੇ ਇਹ ਪੈਂਦੇ ਉਹਨਾਂ ਨੂੰ। ਮੈਂ ਕਿਹਾ ਤੁਹਾਡੇ ਘਰ ਚੋਰ ਪੈ ਗਏ? ਕਹਿੰਦਾ ਯਾਰ ਜਿੰਨਾ ਸਾਡੇ ਘਰ ਪੈਂਦੇ ਆ ਇਹਨਾਂ ਨੂੰ ਕਿਰਾਏ ਤੇ ਨਾ ਦੇ ਦੀ। ਜੱਜ ਨੇ ਇਹਦੇ ਅੱਬੂ ਨੂੰ ਸਜ਼ਾ ਦਿੱਤੀ ਤੇ ਉੱਠ ਕੇ ਕਹਿੰਦਾ ਮੰਨ ਗਿਆ ਜੱਜ ਸਾਹਿਬ, ਲੈਜੈਂਡ ਬੰਦੇ ਹੋ ਤੁਸੀਂ। ਇਹ ਵੀ ਭਾਈ ਜੱਜ ਦੇ ਸਾਹਮਣੇ ਪੇਸ਼ ਹੋਇਆ ਤੇ ਐਂਡ ਤੇ ਕੇਸ ਪਹੁੰਚਿਆ, ਇਹਨੇ ਭਾਈ ਦਲੀਲ ਲੈ ਕੇ ਐਸੇ ਉੱਥੇ ਰੋਏ ਐਸੇ ਰੋਏ, ਜੱਜ ਵੀ ਰੋਂਦੇ ਆ ਉਹਦੇ ਅੱਖਾਂ ਚੋਂ ਆਂਸੂ। ਉਹ ਕਹਿੰਦਾ ਇਹਦਾ ਦੁੱਖ ਸੁਣ ਕੇ ਉਹ ਭਾਈ ਕਹਿੰਦਾ ਮੈਂ ਨੌਕਰੀ ਨਹੀਂ ਕਰਨੀ। ਗੂੰਗਾ ਸੀ ਤੇ ਇੰਗਲਿਸ਼ ਸਪੀਕਿੰਗ ਸੀ। ਇਹ ਵੀ ਭਾਈ ਇੱਕ ਬੋਲੇ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀ। ਉਹ ਸਾਰੀ ਗੱਲ ਸੁਣ ਕੇ ਕਹਿੰਦਾ ਕੀ? ਇਹ ਵੀ ਭਾਈ ਇੱਕ ਦੁਕਾਨ ਦੇ ਤਾਲੇ ਤੋੜਨ ਦਿਆ। ਉਹ ਕਹਿੰਦੇ ਇਹ ਕੀ ਕਰਨ ਡਿਆ? ਕਹਿੰਦਾ ਮੈਂ ਤੇ ਟਿਕਟੋਕ ਬਣਾਉਣ ਆ। ਇਹਨੇ ਇੱਕ ਦੁਕਾਨ ਵਾਲੇ ਕੋਲੋਂ ਛਾਪਰ ਮੰਗਿਆ, ਉਹਨੇ ਦੇ ਦਿੱਤਾ ਤੇ ਉਹਨੂੰ ਕਹਿੰਦੇ ਡਬਲ ਕਰ ਦੋ। ਇਹਨੇ ਵੀ ਭਾਈ ਛਾਪਰ ਮੰਗਿਆ, ਉਹ ਕਹਿੰਦਾ ਵਿੱਚ ਕੀ ਪਾਉਣਾ? ਕਹਿੰਦਾ ਤਰਲੇ ਹੀ ਪਾਉਣੇ, ਆਪਾਂ ਕੀ ਪਾਉਣਾ। ਇਹਨਾਂ ਦੇ ਮੰਗਣ ਵਾਲਾ ਹੁੰਦਾ ਸੀਗਾ, ਇਹਨੂੰ ਇੱਕ ਘਰਦਿਆਂ ਨੇ ਰੋਟੀ ਦਿੱਤੀ ਤੇ ਉਹਨੂੰ ਕਹਿੰਦਾ ਮਿਜ਼ਾਨ ਬਨਾਸਪਤੀ ਚ ਪਕਾਇਆ ਕਰੋ। ਇਹ ਵੀ ਭਾਈ ਮੰਗਣ ਵਾਲਾ ਹੁੰਦਾ ਸੀ, ਇਹਨੇ VIP ਤਰੀਕੇ ਨਾਲ ਮੰਗਦਾ ਹੁੰਦਾ ਸੀ। ਐਵੇਂ ਇੱਕ ਬੂਆ ਖੜਕਾ ਕੇ ਉਹ ਬਾਹਰ ਆਏ, ਜੀ ਨੂਡਲਸ ਹੈ, ਪੈਂਟ ਕੋਟ ਪਾਇਆ। ਆਪਣੇ ਅੱਬੂ ਨੂੰ ਨਾਲ ਲਿਜਾ ਕੇ ਮੰਗਦਾ ਹੁੰਦਾ ਸੀ ਤੇ ਦਰਵਾਜ਼ਾ ਖੜਕਾ ਕੇ ਉਰਦੂ ਚ ਕਹਿ ਰਿਹਾ, ਅੰਕਲ ਕੋ ਸਾਲਨ ਡਾਲ ਦੇ। ਇਹਨੂੰ ਇੱਕ ਬੰਦਾ ਕਹਿੰਦਾ ਤੁਹਾਡਾ ਬਲੱਡ ਗਰੁੱਪ ਕੀ ਹੈ? ਕਹਿੰਦਾ ਯਾਰ ਪਹਿਲੇ ਹੁੰਦਾ ਸੀ, ਹੁਣ ਟੁੱਟ ਗਿਆ। ਇਹਨੇ ਭਾਈ ਟਾਇਰਾਂ ਵਾਲੇ ਬੂਟ ਪਾਏ ਤੇ ਕੰਧਾਂ ਫੜ ਕੇ ਤੁਰਦਾ। ਟਾਇਰਾਂ ਵਾਲੇ ਨੇ ਬੂਟ ਪਾਏ ਤੇ ਇੱਕ ਟਾਇਰ ਲੱਕ ਤੇ ਸੁੱਟਿਆ। ਮੈਂ ਕਿਹਾ ਇਹ ਕੀ? ਕਹਿੰਦਾ ਇਹ ਸਟੱਪਣੀ ਆ। ਟਾਇਰਾਂ ਵਾਲੇ ਬੂਟ ਪਾਏ ਤੇ ਪਿੱਛੇ ਲੱਕ 'ਚ ਲਿਖਾਇਆ ਖਤਰਾ। ਹਲੀਮ ਵਾਲੀ ਰੇੜੀ ਤੋਂ ਇਹਨੂੰ ਜੁੱਤੀਆਂ ਪੈਂਦੀਆਂ। ਮੈਂ ਕਿਹਾ ਚਾਚਾ ਕਾਤੋਂ ਮਾਰਨ ਦਿਆ ਇਹਨੂੰ? ਕਹਿੰਦਾ ਯਾਰ ਹਫਤਾ ਪਹਿਲੇ ਹਲੀਮ ਲਈ ਆ, ਰੋਜ਼ਾਨਾ ਗਰੇਪੀ ਲੈਣ ਆ ਜਾਂਦਾ। ਪਾਗਲਖਾਨੇ ਫਿਰਨ ਦਿਆ। ਮੈਂ ਕਿਹਾ ਕਿੱਧਰ? ਕਹਿੰਦਾ ਸ਼ਨਾਖਤੀ ਕਾਰਡ ਠੀਕ ਕਰਾਣਾ ਆ। ਇਹ ਵੀ ਭਾਈ ਐਵੇਂ ਮੁੰਡਿਆਂ ਨੂੰ ਗੱਲ ਸੁਣਾ ਰਿਹਾ, ਕਹਿੰਦਾ ਯਾਰ ਜਿੰਨੀ ਮੈਂ ਮੁਹੱਬਤ ਪਾਗਲਖਾਨੇ ਦੇਖੀ ਹੈ। ਆ ਭਾਈ ਕਾਲਾ ਸੂਟ ਪਾ ਕੇ ਸੁੱਤਾ ਦਾਨਸ਼ ਤੇ ਉੱਤੋਂ ਕਾਂ ਵੇਖ ਕੇ ਕਈਆਂ ਨੂੰ ਓਏ ਬੋਸ ਮਰ ਗਿਆ ਉਹ। ਇਹ ਵੀ ਭਾਈ ਭੱਜ ਕੇ ਤਲਿਆ ਨਾਨ ਖਾਂਦੇ ਆ। ਮੈਂ ਕਿਹਾ ਇਹ ਕੀ? ਕਹਿੰਦਾ ਫਾਸਟ ਫੂਡ। ਇਹਦਾ ਭਰਾ ਵਿਹੜੇ 'ਚ ਤੜਫਣ ਦਿਆ, ਇਹ ਭੱਜ ਕੇ ਉਹਨੂੰ ਬਚਾਉਣ ਗਿਆ। ਉਹ ਕਹਿੰਦਾ ਯਾਰ ਪਰੇ ਹੋ ਜਾ, ਮੈਂ ਟਿਕਟੋਕ ਬਣਾਉਂਦੇ ਆ। ਕਹਿੰਦਾ ਯਾਰ ਜੇ ਟਿਕਟੋਕ ਤੇ ਹਿੱਟ ਹੋਣਾ ਨਾ ਤੇ ਆਪਣੀ ਆਈਡੀ ਦੀ ਸ਼ਮਸ ਆਟੋ ਤੋਂ ਟਿਊਨਿੰਗ ਕਰਾਓ। ਕਹਿੰਦਾ ਜਿਹੜੀ ਟਿਕਟੋਕ ਆ ਉਹ ਜਿਹੜਾ ਪ੍ਰੋਗਰਾਮ ਨਹੀਂ ਸੀ ਲੱਗਦਾ ਹੁੰਦਾ ਤਾਰਕ ਦੀ ਸ਼ੋ, ਉਹਦੀ ਕਾਪੀ ਆ।
ਐਵੇਂ ਗੱਲ ਸੁਣਾਈ ਜਾਂਦੇ ਆ, ਕਹਿੰਦਾ ਟਿਕਟੋਕ ਇੱਕ ਗੇਮ ਆ, ਕਹਿੰਦਾ ਇਹ ਬੜੀ ਉਹ ਜਿਹੜਾ ਗੱਡੀਆਂ ਨੂੰ ਲੌਕ ਨਹੀਂ ਲੱਗਦਾ ਟਿਮ ਟਿਮ ਵਾਲਾ, ਉਹ ਆਪਣੇ ਮੋਬਾਈਲ ਨੂੰ ਲਵਾਇਆ। ਇੱਕ ਬੰਦਾ ਇਹਨੂੰ ਕਹਿੰਦਾ ਯਾਰ ਤੇਰਾ ਨੰਬਰ ਕੀ ਆ, ਉਹਨੂੰ ਕਹਿੰਦਾ ਤੇਰਾ ਤੀਸਰਾ ਨੰਬਰ ਆ। ਇਹਨੇ ਬਗੈਰ ਛੱਤ ਤੋਂ ਗੱਡੀ ਲੈ ਲਈ ਤੇ ਕਿਤੇ ਜਾ ਰਿਹਾ ਸੀਗਾ, ਬਾਰਿਸ਼ ਸ਼ੁਰੂ ਹੋ ਗਈ ਤੇ ਗੱਡੀ ਮੂਧੀ ਮਾਰ ਕੇ ਥੱਲੇ ਲੁਕਿਆ ਉਹਦੇ। ਬਗੈਰ ਛੱਤ ਤੋਂ ਕਾਰ ਲੈ ਲਈ ਨੇ ਤੇ ਉੱਤੇ ਬਾਲਿਆਂ ਵਾਲੀ ਛੱਤ ਪਾਈ। ਰੋਜ਼ ਇਹਦੀ ਗੱਡੀ ਥੱਲੇ ਇੱਕ ਕੁੱਤਾ ਸੋ ਜਾਂਦਾ ਸੀ, ਇਹਨੂੰ ਬੜਾ ਗੁੱਸਾ ਚੜਿਆ, ਅਗਲੇ ਦਿਨ ਆਪ ਸੋ ਗਿਆ ਉੱਥੇ, ਕਹਿੰਦਾ ਇਹਨੂੰ ਨਹੀਂ ਅੱਜ ਪੈਣ ਦੇਣਾ। ਇੰਨੇ ਇਹ ਵੀ ਭਾਈ 3-4 ਕੁੱਤੇ ਲਾਡੀਆਂ ਕਰਨ ਦੇ ਆਪੋ ਚ, ਤੇ ਐਵੇਂ ਉਹਨਾਂ ਨੂੰ ਵੇਖ ਕੇ ਆਪਣੇ ਕਦਰਾਂ ਨੂੰ ਪੂਣ ਕਰ। ਇਹਨੂੰ ਸਟੇਸ਼ਨ ਤੋਂ ਕੁੱਟ ਪੈਂਦਾ ਹੀ, ਉੱਥੇ ਇੱਕ ਸਿਆਣਾ ਜਿਹਾ ਬਾਬਾ ਦਾੜੀ ਵਾਲਾ ਜਾਂਦਾ, ਉੱਥੇ ਐਵੇਂ ਗੱਲ ਸੁਣਾਈ, ਕਹਿੰਦਾ ਇਹਨੇ ਸ਼ਰਾਬ ਪੀਤੀ। ਇੰਨੇ ਭਾਈ ਇੱਕ ਪਾਰਕ ਚੋਂ ਮਾਰ ਖਾ ਲਈ, ਉੱਥੇ ਇੱਕ ਬੀਬੀ ਨੂੰ ਕਹੀ ਜਾਵੇ ਲੈਟਰ ਹੈ ਆਪਕੇ ਪਾਸ? ਲਾਰੀ ਅੱਡੇ ਫਿਰਨ ਦਿਆ, ਮੈਂ ਕਿਹਾ ਕਿਤੇ ਜਾਣਾ, ਕਹਿੰਦਾ ਨਹੀਂ ਯਾਰ ਉਹ ਮੈਨੂੰ ਹਾਕਰ ਦੀ ਆਵਾਜ਼ ਬੜੀ ਪਸੰਦ ਹੈ। ਇਹ ਵੀ ਭਾਈ ਸਟੇਸ਼ਨ ਤੇ ਫਿਰਨ ਦਿਆ, ਮੈਂ ਕਿਹਾ ਕਿਤੇ ਚੱਲਾ ਆ, ਕਹਿੰਦਾ ਨਹੀਂ PSL ਵੇਖਣ ਆਇਆ। ਇਹ ਸਟੇਸ਼ਨ ਤੇ ਫਿਰਨ ਦਿਆ ਭਾਈ, ਮੈਂ ਕਿਹਾ ਇੱਥੇ ਫਿਰਨ ਦਿਆ ਕਿਤੇ ਚੱਲਾ ਆ, ਕਹਿੰਦਾ ਨਹੀਂ ਜਾਣਾ ਕਿੱਥੇ ਆ, ਕੁੱਲੀ ਆ ਮੈਂ ਜਾਣਾ। ਸੂਈ ਗੈਸ ਵਾਲੇ ਦਫ਼ਤਰ ਇਹ ਵੀ ਜਾ ਕੇ ਕਹਿੰਦੇ ਆ, ਕਹਿੰਦਾ ਯਾਰ ਮੇਰੀ ਗੈਸ ਤੇ ਚੈੱਕ ਕਰੋ ਮੈਨੂੰ। ਇਹ ਵੀ ਭਾਈ 3-4 ਡਾਕੂ ਜਾਂਦੇ ਸੀ ਤੇ ਮੈਨੂੰ ਐਵੇਂ ਵੇਖ ਕੇ, ਉਹਨਾਂ ਨੂੰ ਵੇਖ ਕੇ ਕਹੀ ਜਾਵੇ ਮੈਨੂੰ, ਕਹਿੰਦਾ ਚੱਲ ਆ ਇਹਨਾਂ ਕੋਲ ਕੁਛ ਖਾਣੇ ਆ। ਚੋਰ ਸੀਗਾ ਇੱਕ ਜਗ੍ਹਾ ਤੇ ਚੋਰੀ ਕੀਤੀ ਤੇ ਨਾਲ ਉਹਨਾਂ ਦੀ ਕੰਧ ਤੇ ਆਪਣਾ ਨੰਬਰ ਲਿਖਾਇਆ, ਫਰੈਂਡਸ਼ਿਪ ਵਿਦ ਮੀ ਨਾਲ। ਸਾਹਲੇ ਸਮੁੰਦਰ ਤੇ ਭਾਈ ਫਿਰਨ ਦਿਆ, ਯੂਰਪ ਵਾਲੀ ਸਾਈਡ ਤੇ, ਉੱਥੇ ਅੰਗਰੇਜ਼ਨੀਆਂ ਆਪਣੇ ਪਿਆਰੇ ਪਿਆਰੇ ਪੱਪੀ ਲੈ ਕੇ ਫਿਰਨ ਦੇ। ਇਹਨੂੰ ਬੜੀ ਭੁੱਖ ਲੱਗੀ, ਉਹਨਾਂ ਨੇ ਜਿਹੜੇ ਚਰਗੇ ਚੁਰਗੇ ਰੱਖੇ ਸੀ, ਇਹਨੇ ਅੰਦਰ ਰੇਤ ਡਾਈ ਆ ਸਾਰੀ, ਉਹਨਾਂ ਤੇ ਪੈ ਗਈ, ਉਹ ਚੱਲ ਗਏ ਧੋ ਕੇ ਖਾਂਦੇ। ਇਹ ਵੀ ਭਾਈ ਇੱਕ ਜਗ੍ਹਾ ਤੇ ਘੋੜਿਆਂ ਦੀ ਰੇਸ ਸੀਗੀ ਤੇ ਉੱਥੇ ਆਪਣਾ ਮਾਰਕੂਆ ਕੋਤਾ ਲਈ ਗਏ। ਉਹਨੇ ਭਾਈ 2 ਪੀਸ ਪਾਇਆ ਤੇ ਉੱਤੋਂ ਚਾਦਰ ਲਈ, ਮੈਂ ਕਿਹਾ ਚਾਦਰ ਕੱਤ ਲਈ ਆ, ਤੇ ਲਾ ਕੇ ਕਹਿੰਦਾ ਆਵੇ ਪਾਟਾ। ਇਹਨੇ ਭਾਈ ਬੱਗੀ ਲੈ ਲਈ, ਉਹ ਕਿਤੇ ਘੋੜਿਆਂ ਜੋਗੇ ਪੈਸੇ ਨਸੀ ਹੈ ਤੇ ਅੱਗੇ 2 ਖੋਤੇ ਜੋਏ ਭਾਈ ਬੱਗੀ ਲਿੱਲੀ ਤੇ ਉਹ ਇੰਨੀ ਟੁੱਟੀ ਸੀ, ਲੋਕੀ ਉਹਦੇ ਤੇ ਬਹਿ ਕੇ ਫੋਤਗੀਆਂ ਤੇ ਜਾਂਦੇ। ਇੰਨੇ ਵੀ ਭਾਈ ਬੱਗੀ ਲੈ ਲਈ ਤੇ ਸਾਰੇ ਮਹੱਲੇ ਦੇ ਮੁੰਡੇ ਇਹਨੂੰ ਕਹਿਣ ਲੱਗ ਪਏ, ਬੱਗੇ ਪੜ੍ਹ ਲਿਖ ਗਿਆ, MPhil ਕਰ ਲਿਆ ਤੇ ਜਲਾਦ ਲਈ ਅਪਲਾਈ ਕਰਨ ਦਿਆ। ਇਹ ਭਾਈ ਆਪਣੀ ਮਸ਼ੂਕ ਨੂੰ ਫੁੱਲ ਜੰਬੋ ਹੋ ਕੇ, ਜੰਬੋ ਕੱਪੜੇ ਪਾਏ ਤੇ ਉਹਨੂੰ ਕਹਿੰਦਾ ਕੈਸਾ ਲੱਗ ਰਿਹਾ, ਉਹ ਕਹਿੰਦੀ ਜਾ ਮੇਰਾ ਦਿਮਾਗ ਨਾ ਖਰਾਬ ਕਰ ਜਾ। ਇਹ ਵੀ ਭਾਈ ਨਹਾ ਧੋ ਕੇ ਆਪਣੀ ਮਸ਼ੂਕ ਨੂੰ ਪੁੱਛਦਾ ਮੈਂ ਕੈਸਾ ਲੱਗ ਰਿਹਾ, ਉਹਨੂੰ ਕਹਿੰਦਾ ਸਿੱਧੀ ਸਿੱਧੀ ਇਹ ਤੇ ਅੱਖਾਂ 'ਚ ਮਿੱਟੀ ਪਾਉਣ ਵਾਲੀ ਗੱਲ ਕਰਨੀ। ਆ ਇੰਨਾ ਵਾਰਾ ਫਿਰਦਾ ਹੁੰਦਾ ਸੀ, ਇੰਨਾ ਵਾਰਾ ਫਿਰਦਾ ਹੁੰਦਾ ਸੀ, ਇਹਦਾ ਅੱਬਾ ਸਬਜ਼ੀ ਵਾਲਿਆਂ ਨੂੰ ਕਹਿੰਦਾ ਕਿ ਯਾਰ ਗਲੀਆਂ 'ਚ ਮੇਰੇ ਮੁੰਡੇ ਦਾ ਵੀ ਐਲਾਨ ਕਰਦੀ ਕਿ ਘਰ ਆ ਜੇ। ਇਹ ਵੀ ਭਾਈ ਇੰਨਾ ਵਾਰਾ ਫਿਰਦਾ ਸੀ, ਇੰਨਾ ਵਾਰਾ ਫਿਰਦਾ ਸੀ, ਇੱਕ ਦਿਨ ਨਿਕਲਿਆ ਤੇ ਵਾਪਸੀ ਆਇਆ ਤੇ ਭਰਾ ਦਾ ਵਿਆਹ ਹੋਇਆ। ਇਹਨੂੰ ਜੇ ਚਿੰਬੜ ਗਏ ਤੇ ਆਪਣੇ ਤੇ ਸਗੋਂ ਗਿੱਲੂ ਡੋਲਣ ਦਿਆ ਕਿ ਲੱਥਣ ਨਾ। ਇਹਨੂੰ ਵੀ ਭਾਈ ਜਿੰਨ ਚਿੰਬੜ ਗਏ ਤੇ ਉਹ ਇਹਨੂੰ ਧੱਕੇ ਮਾਰ ਕੇ ਕਹਿੰਦੇ ਆ ਨਾਲਾ ਯਾਰ। ਇਹ ਵੀ ਭਾਈ KFC ਤੇ ਜਾ ਕੇ ਕਹਿੰਦੇ ਆ ਮਰੱਬਾ ਵੀ ਮਿਲ ਜੇ। ਪੀਜ਼ਾ ਹੱਟ ਤੇ ਜਾ ਕੇ ਕਹਿੰਦੇ ਆ ਲਿਆ ਪੀਜ਼ਾ ਉੱਤੇ ਜ਼ਰਾ ਤੁਖਮ ਲੰਗਾ ਪਾ ਲਈ। ਲੋ ਨਾਜ਼ਰੀਨ, ਜੁਗਤਾਂ ਮੁੱਕ ਗਈਆਂ ਵਾ ਤੇ ਅਗਲੀ ਦਫਾ ਇਨਸ਼ਾਅੱਲਾ ਮਿਲਾਂਗੇ। ਦਿਹਾੜੀ ਮੁੱਕ ਗਈ ਆ ਤੇ ਅਸੀਂ ਚੱਲੇ ਆ ਪੈਸੇ ਲੈ ਕੇ ਆਪਣੇ ਘਰ, ਦੁਬਾਰਾ ਮੁਲਾਕਾਤ ਹੋਏਗੀ। ਫੀਡਬੈਕ ਜ਼ਰੂਰ ਦੇਣਾ, ਜਾਂਚ ਤੇ ਸਾਨੂੰ ਹੈ ਨਹੀਂ ਆ ਤੇ ਫੀਡਬੈਕ ਲਾਜ਼ਮੀ ਦੇਣਾ। ਬਹੁਤ ਬਹੁਤ ਸ਼ੁਕਰੀਆ। अस्सलाम वालेकुम। भाई तेरा पता नहीं कहाँ तो टूटे बयाने वगैरह मुंह लग गए।